वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾਮ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। आज 24 जुलाई 2020 9 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड आईपी बॉक्स ते तुसी टीवी 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਹਫਤੇ ਦਾ ਜੋ ਅੰਤਲਾ ਪ੍ਰੋਗਰਾਮ ਆਪਾਂ ਕਰਨ ਜਾ ਰਹੇ ਹਾਂ ਅੱਜ ਫਰਾਈਡੇ ਦਾ ਦਿਨ ਹੈ ਸੋ ਅਸੀਂ ਤੁਹਾਨੂੰ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਆਪਾਂ ਦੱਸ ਦਈਏ ਕਿ ਕਿਸ ਤਰ੍ਹਾਂ ਚੀਨ ਅਤੇ ਜੋ ਭਾਰਤ ਦੇ ਦਾ ਜੋ ਟਕਰਾਅ ਦਾ ਇਸ਼ੂ ਸੀ ਉਸ ਨੂੰ ਅਸੀਂ ਕਾਫੀ ਹਫ਼ਤਿਆਂ ਤੋਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਕੀਤਾ ਹੋਇਆ ਹੈ। ਸੋ ਜਿਸ ਤਰ੍ਹਾਂ ਚੀਨ ਨੇ ਭਾਰਤ ਨੂੰ जिस तरह खड़काया है उस तो जापता है कि भारतीय हाकम हुण अपनी जो सुध बुध ने गवा चुके ने और मोदी सरकार वालों गुआढ़ी देशों तो इंपोर्ट नूं लैके जो नवे रूल लागू किए गए हैं और जिन्हां दा मकसद है कि चीन नेपाल बांग्लादेश और श्रीलंका आदि देशों नूं सबक सिखाना है। हालांकि इस नीति नाल भारत अपने पैरों ते आप ही कुहाड़ी मारिया है अते गुआढ़ी देशों नूं पक्के तौर ते चीन दे खेमे विच धक रहा है। इस बारे विचार चर्चा करन जा रहे हैं और नाल ही आपां करोना अपडेट भी डॉक्टर साहब कोलों उन्हां दी जुबानी जाणांगे। सो असीं चाहांगे कि तुसीं स्टार्टिंग तो लैके एंड तक साडे नाल इसी तरह ही बने रहना। देखण सुण लई तुहाडा सब दा बहुत बहुत शुक्रिया जी। डॉक्टर साहब की विचार ने देखो अज लास्ट प्रोग्राम है हफ्ते का और जिवें तुसीं कहा है भी पिछले सारे ही हफ्ते जे कहना होए कि लगभग जून महीने तो ही चीन दे नाल संबंधित गलबात काफ़ी वेरवे नाल हुंदी है और साडे दर्शकों वालों भी इस नूं पसंद किया जाता है क्योंकि साडी कोशिश हुंदी है कि जो ग्लोबल चल रहा है कल्ला ही नहीं कि लद्दाख दे विच जिहड़ा उन्हां दा 3500 किलोमीटर की सरहद है भारत और चीन दी उस गलवान वैली होए पैंगोंग सू लेक होए उस सारे दे विच टकरा दियां जिहड़ियां खबरां ने उन्हां नूं तां असीं एक अपने ढंग नाल आर्टिकुलेट कीता है क्योंकि वो एक खूंजे दे विच लड़ी जा रही जिहड़ी जंग है ये एक वड्डे जिहड़ा खेड दा हिस्सा है जिस खेड च ज़ाहिर है अमरीका और चीन ਜਿਹੜੇ ਨੇ ਇੱਕ ਦੂਜੇ ਦੇ ਆਮੋ ਸਾਹਮਣੇ ਨੇ। ਅਮਰੀਕਾ ਦੇ ਵਿੱਚ ਜਿਵੇਂ ਤਿੱਖੀ ਨੀਤੀ ਚੀਨ ਦੇ ਖਿਲਾਫ ਕਾਂਗਰੈਸ਼ਨਲ ਲੈਵਲ ਦੇ ਉੱਤੇ ਵੀ ਅਸੀਂ ਦੇਖਿਆ ਕਿ ਕਿਸ ਕਿਸਮ ਦਾ ਈਵਨ ਜਿਹੜਾ ਉਹਨਾਂ ਨੇ ਬਿੱਲ ਲਿਆਂਦਾ ਹੈ ਕਿ ਚੀਨ ਨੂੰ ਸੂ ਕਰ ਸਕਦੇ ਨੇ ਅਮਰੀਕਾ ਦੇ ਸਿਟੀਜ਼ਨ ਇਸ ਕੋਵਿਡ-19 ਦੇ ਲਈ ਔਰ ਇਸ ਵੀ ਕੋਈ ਸ਼ੱਕ ਨਹੀਂ ਕਿ ਜਿਹੜੇ ਟ੍ਰੇਜਰੀ ਬੌਂਡਸ ਬਹੁਤ ਸਾਰੇ ਇੱਥੇ ਪਏ ਹੋਏ ਨੇ। ਇੱਕ ਸਟੇਜ ਆਏਗੀ ਜੇ ਇਹ ਬਿਟਰਨੈਸ ਅੱਗੇ ਵੱਧਦੀ ਜਾਂਦੀ ਹੈ ਤੇ ਫਿਰ ਜੋ ਕੁਛ ਈਰਾਨ ਦੇ ਨਾਲ ਕੀਤਾ ਲੀਬੀਆ ਦੇ ਨਾਲ ਕੀਤਾ ਕੰਪਨਸੇਸ਼ਨ ਦੇ ਨਾਂ ਥੱਲੇ ਉਹ ਵੀ ਜਿਹੜਾ ਉਹਨਾਂ ਨੂੰ ਕਨਫਿਸਕੇਟ ਕਰਨਗੇ ਜ਼ਬਤ ਕਰਨਗੇ ਔਰ ਫਿਰ ਅਸੀਂ ਦੇਖਿਆ ਕਿ ਉਹ ਡਿਪਲੋਮੈਟਿਕ ਲੈਵਲ ਤੇ ਜਿਵੇਂ ਹਿਊਸਟਨ ਵਿਚਲਾ ਚਾਈਨੀਜ਼ ਕੌਂਸੂਲੇਟ ਬੰਦ ਕਰਨ ਦਾ ਆਰਡਰ ਕੀਤਾ ਗਿਆ 72 ਘੰਟੇ ਦੇ ਵਿੱਚ ਚੀਨ ਨੇ ਵੀ ਜਿਹੜਾ ਇਹਦੀ ਜਵਾਬੀ ਕਾਰਵਾਈ ਕਰਦੇ ਆ ਇੱਕ ਅਮਰੀਕਾ ਦਾ ਕੌਂਸੂਲੇਟ ਉਹਨਾਂ ਨੂੰ ਕਿਹਾ ਵੀ ਚੱਕੋ ਆਪਣਾ ਸਾਰਾ ਸੌਦਾ। ਇਸੇ ਤਰ੍ਹਾਂ ਅਸੀਂ ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜਾ ਹੈ ਇਸ ਸਾਰੇ ਦੇ ਉੱਤੇ ਦੇਖ ਰਹੇ ਹਾਂ ਕਿ ਉਹਨਾਂ ਤੇ ਇਲਜ਼ਾਮ ਬਾਜ਼ੀਆਂ ਔਰ ਇਲਜ਼ਾਮ ਤਰਾਸ਼ੀਆਂ ਉਹ ਸਿਲਸਿਲਾ
ਬਰਾਬਰ ਜਾਰੀ ਹੈ। ਜੀ ਲੇਕਿਨ ਜਿਵੇਂ 2-3 ਦਿਨ ਪਹਿਲਾਂ ਮਾਈਕ ਪੋਂਪੀਓ ਨੇ ਇਹ ਗੱਲ ਭਾਰਤ ਨੂੰ ਕਹੀ ਸੀ ਕਿ ਭਾਈ ਇਹ ਜਿਹੜਾ ਤੁਸੀਂ ਚੀਨ ਦੇ ਨਾਲ ਇੰਟਰਨਲ ਆਪਣੀ ਮਾਰਕੀਟ ਹੈ ਇਹਨੂੰ ਦੇਖੋ, ਕਿਉਂਕਿ ਚਾਈਨੀਜ਼ ਸਟੱਫ ਨੂੰ ਜਿਹੜਾ ਹੈ ਉਹ ਖਰੀਦਣਾ ਘੱਟ ਹੋਏ ਤੁਹਾਡੀ ਇਨਰ ਮਾਰਕੀਟ 'ਚ। ਔਰ ਇਹ ਐਗਜ਼ੈਕਟਲੀ ਮੀਡੀਆ ਦੇ ਵਿੱਚ ਆਇਆ ਸੀ ਕਿ ਵੀ US Secretary of State Mike Pompeo urged India to focus on domestic supply chains and reduce its dependence on China as Washington's ties with Beijing deteriorating dramatically। ਜੀ ਹੁਣ ਇਹ ਸਪਲਾਈ ਚੇਨਸ ਦਾ ਮਤਲਬ ਇਹ ਹੈ ਕਿ ਆਲਰੇਡੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ $60 ਬਿਲੀਅਨ ਦੇ ਲਗਭਗ ਟ੍ਰੇਡ ਡੈਫਿਸਿਟ ਹੈ ਚੀਨ ਔਰ ਭਾਰਤ ਦੀ ਟ੍ਰੇਡ ਦੇ ਵਿੱਚ, ਜਿਹੜਾ ਇੰਪੋਰਟ ਤੇ ਜ਼ਿਆਦਾ ਇਹਨਾਂ ਨੂੰ ਖਰਚ ਕਰਨਾ ਪੈਂਦਾ ਹੈ। ਜੀ ਔਰ ਇਸ ਸਾਰੇ ਦੇ ਥੱਲੇ ਕਿਵੇਂ ਭਾਰਤ ਨੇ ਅੱਜ ਆਪਣੇ ਜਿਹੜੇ ਇੰਪੋਰਟ ਪਾਲਿਸੀ ਨੂੰ ਚੇਂਜ ਕੀਤਾ ਹੈ, ਔਰ ਉਹਦੇ 'ਚ ਹਾਲਾਂ ਮੈਂ ਜਿੰਨੇ ਵੀ ਇਹਦੇ ਐਨਾਲਿਸਿਸ ਦੇਖੇ ਨੇ ਬਹੁਤ ਸਾਰੇ ਚੀਨ ਨੂੰ ਹਰਟ ਕਰਨ ਲਈ, ਹਾਲਾਂ ਇਹ ਵੀ ਕਹਿ ਰਹੇ ਨੇ ਚੀਨ ਕੋ ਬਹੁਤਾ ਹਰਟ ਨਹੀਂ ਹੋਏਗਾ, ਉਹਨੂੰ ਕੋ ਬਹੁਤਾ ਫਰਕ ਨਹੀਂ ਪੈਣਾ, ਉਹਦਾ ਜਿਸ ਲੈਵਲ ਦੀ ਇਕਨੋਮੀ ਹੈ ਭਾਰਤ ਜ਼ਿਆਦਾ ਹਰਟ ਹੋਏਗਾ। ਲੇਕਿਨ ਇਹ ਮੈਂ ਕਿਤੇ ਨਹੀਂ ਦੇਖਿਆ ਕਿ ਵੀ ਇਹ ਇਕੱਲਾ ਇਹ ਨਹੀਂ ਹੈ ਕਿ ਵੀ ਚੀਨ ਸਪੈਸੀਫਿਕ ਲਾਈਨ ਹੈ। ਚੀਨ ਦਾ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਉਹਨੂੰ ਫਰਕ ਨਹੀਂ ਪਏਗਾ, ਲੇਕਿਨ ਇਹ ਜਿਹੜਾ ਈਵਨ ਨੇਪਾਲ, ਬੰਗਲਾਦੇਸ਼ ਜੀ ਔਰ ਕਿਸੇ ਹੱਦ ਤੱਕ ਸ੍ਰੀਲੰਕਾ, ਇਹਨਾਂ ਨੂੰ ਵੀ ਨਾਲ ਦੀ ਨਾਲ ਸਬਕ ਦੇਣ ਦੀ ਲਾਈਨ ਹੈ, ਔਰ ਉਹਦੀ ਅਸੀਂ ਗੱਲ ਕਰਾਂਗੇ। ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਹੁਣ ਇਹ ਇਵੇਂ ਹੀ ਹੈ ਜਿਵੇਂ ਇੱਕ ਪਾਸੇ ਭਾਰਤੀ ਹਾਕਮ ਜਿਵੇਂ ਉਹਨਾਂ ਨੇ ਆਪਣੀ ਸੁੱਧ-ਬੁੱਧ ਗਵਾਈ ਹੋਈ ਹੈ, ਔਰ ਉਸ ਸਾਰੇ ਚੋਂ ਜਿਸ ਕਿਸਮ ਦੀਆਂ ਨੀਤੀਆਂ ਉਹ ਕਰ ਰਹੇ ਨੇ ਪੁਸ਼, ਬੇਸ਼ੱਕ ਅਮਰੀਕਨ ਦਬਾਅ ਜਾਂ ਅਮਰੀਕਾ ਨੂੰ ਖੁਸ਼ ਕਰਨ ਲਈ ਹੈ, ਪਰ ਕਿਤੇ ਨਾ ਕਿਤੇ ਅੰਗਰੇਜ਼ੀ ਦੀ ਜਿਹੜੀ ਇੱਕ ਐਕਸਪ੍ਰੈਸ਼ਨ ਕਿ ਇਹ ਬੈਡ ਵਰਕਸਮੈਨ ਕੁਅਲਸ ਵਿਦ ਹਿਸ ਟੂਲਸ, ਜੀ ਔਰ ਉਹਨੂੰ ਅਸੀਂ ਪੰਜਾਬੀ 'ਚ ਜਾਂ ਆਪਣੇ ਉਸ ਖਿੱਤੇ 'ਚ ਕਹਿੰਦੇ ਹਾਂ ਕਿ ਨਾਚ ਨਾ ਜਾਣੇ ਆਂਗਣ ਟੇਢਾ ਟੇਢਾ, ਕਿ ਵੀ ਹੁਣ ਜੇ ਕਿਸੇ ਨੂੰ ਨੱਚਣ ਨੂੰ ਕਿਹਾ ਜਾਂਦਾ ਉਹਨੂੰ ਆਉਂਦਾ ਹੈ ਨਹੀਂ, ਕਲੇਮ ਬਹੁਤ ਕੀਤਾ ਹੋਇਆ ਸੀ ਕਿ ਜੀ ਫਲਾਂ, ਹਾਂ, ਔਰ ਨਤੀਜਾ ਇਹ ਹੁੰਦਾ ਵੀ ਜਦੋਂ ਉਹਨੂੰ ਕਿਹਾ ਜਾਂਦਾ ਹੈ ਤੇ ਫਿਰ ਉਹ ਹੁੰਦਾ ਹੈ ਕਿ ਜੀ ਇਹ ਤਾਂ ਵਿਹੜਾ ਹੀ ਜਿਹੜਾ ਟੇਢਾ ਹੈ, ਇਹਨੂੰ ਪਹਿਲਾਂ ਵਿਹੜੇ ਨੂੰ ਸਿੱਧਾ ਕਰਾਓ, ਮੈਂ ਤਾਂ ਹੀ ਉਹਦੇ 'ਚ ਜਿਹੜਾ ਨੱਚ ਸਕਦੀ ਹੈ ਜਾਂ ਨੱਚ ਸਕਦਾ। ਸੋ ਕੁੱਲ ਮਿਲਾ ਕੇ ਭਾਰਤ ਜਿਹੜਾ ਹਰ ਮੁਹਾਜ਼ ਦੇ ਉੱਤੇ ਫੇਲ ਹੋਇਆ। ਫੋਰਨ ਪਾਲਿਸੀ ਦਾ ਅਸੀਂ ਰੋਜ਼ਾਨਾ ਜ਼ਿਕਰ ਕਰਦੇ ਹਾਂ, ਮਿਲਟਰੀ ਕਨਫਰੰਟੇਸ਼ਨ ਜਿਹੜੇ ਆ ਉਹ ਮੂੰਹ ਦੇ ਮੂੰਹ ਡਿੱਗੇ ਨੇ, ਇਕਨੋਮੀ ਜਿਹੜੀ ਹੈ ਬਹੁਤ ਬੁਰੀ ਤਰ੍ਹਾਂ, ਅਜੇ ਤਾਂ ਇਹਨਾਂ ਨੇ ਝੂਠ ਦਾ ਪਸਾਰਾ ਕੀਤਾ ਹੋਇਆ ਹੈ, ਜਦੋਂ ਤੱਕ ਥੋੜਾ ਬਹੁਤ ਕੋਵਿਡ-19 ਜਿਹੜਾ ਅਜੇ ਜਾਣ ਵਾਲਾ ਨਹੀਂ ਹੈ, ਲੇਕਿਨ ਬਹੁਤ ਬੁਰੀ ਤਰ੍ਹਾਂ ਤੁਸੀਂ ਜਦੋਂ ਉੱਥੇ ਕਿਸੇ ਸੈਕਟਰ ਦੇ ਬੰਦੇ ਨਾਲ ਵੀ ਗੱਲ ਕਰ ਲਓ, ਮੇਰਾ ਤਾਂ ਰਾਬਤਾ ਰਹਿੰਦਾ ਹੈ ਉੱਥੇ ਹਰ ਸੈਕਟਰ ਦੇ ਬੰਦਿਆਂ ਨਾਲ, ਲੋਕ ਬਹੁਤ ਬੁਰੀ ਤਰ੍ਹਾਂ ਪੈਨਿਕ 'ਚ ਨੇ, ਘਬਰਾਏ ਹੋਏ ਨੇ, ਕਿਸੇ ਦਾ ਕੋਈ ਫਿਊਚਰ ਨਹੀਂ ਹੈ, ਜੌਬਸ ਤਾਂ ਜਾ ਹੀ ਰਹੇ ਨੇ, ਫੈਕਟਰੀਆਂ ਵਾਲੇ ਆਪਣੀ ਥਾਂ ਤੇ, ਦਿਹਾੜੀਦਾਰ, ਕਿਸਾਨ, ਔਰ ਜਿਸ ਅੰਦਾਜ਼ 'ਚ ਇਹਨਾਂ ਨੇ ਇਸ ਕੋਵਿਡ ਦੀ ਆੜ ਲੈ ਕੇ 3 ਸਪੈਸ਼ਲ ਆਰਡੀਨੈਂਸ ਐਗਰੀਕਲਚਰ ਸੈਕਟਰ 'ਚ ਲਿਆਂਦੇ ਨੇ, ਇਹਦੇ ਥੱਲੇ ਈਵਨ ਸਟੇਟਾਂ ਨੂੰ ਜਿਹੜੀਆਂ ਪਹਿਲਾਂ ਹੀ ਮਿਊਨਿਸਪਲ ਕਮੇਟੀਆਂ ਵਾਂਗ ਸੀ ਉਹਨਾਂ ਦੀਆਂ ਫਰਦਰ ਪਾਵਰਸ, ਕਿਉਂਕਿ ਇੱਕ ਚੀਜ਼ ਜਿਹੜੀ ਘੱਟੋ ਘੱਟ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਜ਼ਰੂਰ ਖੜਾ ਰੱਖਦੀ ਸੀ, ਜਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ MSP ਜਿਹਨੂੰ ਕਹਿੰਦੇ ਸੀ ਕਿ ਸਰਕਾਰ ਨੀਅਤ ਕਰ ਦਿੰਦੀ ਸੀ ਕਿ ਜੀ ਅਸੀਂ ਕਣਕ ਇਸ ਭਾਅ ਤੇ ਚੁੱਕਾਂਗੇ, ਝੋਨਾ ਇਸ ਭਾਅ ਤੇ ਚੁੱਕਾਂਗੇ। ਹੁਣ ਕਿਉਂਕਿ ਵੱਡੀ ਮਾਰਕੀਟ, ਇਕੱਲੀ ਗੱਲ ਇਹ ਨਹੀਂ ਹੈ ਕਿ ਅਮਰੀਕਾ ਚਾਈਨਾ ਦੇ ਨਾਲ ਕਨਫਰੰਟ ਕਰਕੇ ਜਾਂ ਆਪਣਾ ਟ੍ਰੇਡ ਡੈਫਿਸਿਟ ਨੂੰ ਲੈ ਕੇ ਹੋਇਆ, ਉਹਨਾਂ ਦਾ ਇਹ ਦਬਾਅ ਹੈ ਕਿ ਵੀ ਸਾਡੇ ਲਈ ਹੁਣ ਜਿਹੜਾ ਈਵਨ ਐਗਰੀਕਲਚਰ ਸੈਕਟਰ ਹੈ, ਜਿਹੜਾ ਭਾਰਤ ਦੀ ਇਕਨੋਮੀ ਦਾ 65-70% ਲੋਕ ਕਿਸਾਨੀ ਤੇ ਡਿਪੈਂਡ ਕਰਦੇ ਨੇ, ਇਹ ਵੀ ਸਾਡੇ ਲਈ ਖੋਲੋ। ਹੁਣ ਉਹਦੇ ਖੋਲਣ ਦਾ ਮਤਲਬ ਇਹ ਹੈ ਕਿ ਵੀ ਹੁਣ ਤੱਕ ਕਿਉਂਕਿ ਜਿਹੜਾ ਨੈਟਵਰਕ ਹੈ, ਭਾਵੇਂ MSP ਸੈਂਟਰਲ ਗਵਰਨਮੈਂਟ ਡਿਸਾਈਡ ਕਰਦੀ ਹੈ, ਪਰ ਜਿਹੜਾ ਉਹਨਾਂ ਦੀ ਜਿਹੜੀ ਫੂਡ ਕਾਰਪੋਰੇਸ਼ਨ ਹੈ, ਲੇਕਿਨ ਮਾਰਕੀਟ ਕਮੇਟੀਆਂ, ਇੱਕ ਪੂਰਾ ਇਨਫਰਾਸਟ੍ਰਕਚਰ ਉਹ ਸਟੇਟਾਂ ਦੇ ਕੋਲ ਸੀ ਕਿ ਜਿਹਦੇ ਥੱਲੇ ਉਹ ਕਿਸਾਨ ਮੰਡੀ 'ਚ ਲਿਆਉਂਦੇ ਨੇ, ਉਹ ਮਨੀ ਸੈਂਟਰ ਜਿਹੜਾ ਸਟੇਟ ਨੂੰ ਟ੍ਰਾਂਸਫਰ ਕਰਦਾ ਹੈ, ਸਟੇਟ ਨੂੰ ਬਾਏ ਕਰਦੀ ਹੈ, ਭਾਵੇਂ ਉਹ ਫਿਰ ਇਹਨਾਂ ਦਾ ਜਿਹੜਾ ਫੂਡ ਭੰਡਾਰ ਹੈ ਉਸ ਦੇ ਵਿੱਚ ਜਾਂਦਾ, ਪਰ ਉਹ ਭਾਵੇਂ ਸਟੇਟ 'ਚ ਹੀ ਪਿਆ ਹੋਏ ਉਹਨਾਂ ਦੀ ਪ੍ਰਾਪਰਟੀ ਹੁੰਦਾ। ਪਰ ਹੁਣ ਇਹ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੇ ਜਿਹੜੇ ਤਿੰਨੋਂ ਆਰਡੀਨੈਂਸ ਨੇ ਸਟੇਟਾਂ ਦੀ ਪਾਵਰ ਉਡਾ ਦਿੱਤੀ,
ਔਰ ਇਹਦੇ ਚ ਅਲਟੀਮੇਟਲੀ ਇਹ ਹੋਏਗਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਵੀ ਔਰ ਉਹਦੇ ਚ ਪ੍ਰਾਈਵੇਟ ਸੈਕਟਰ ਨੂੰ ਵੀ ਖੋਲਣਗੇ, ਜਿਵੇਂ ਉਹਨਾਂ ਨੇ ਬਾਕੀ ਚੀਜ਼ਾਂ ਖੋਲੀਆਂ ਨੇ ਪ੍ਰਾਈਵੇਟ ਦੇ ਨਾਲ, ਈਵਨ ਟ੍ਰੇਨਸ। ਹੁਣ ਸਭ ਤੋਂ ਵੱਡਾ ਰੇਲਵੇ ਬਜਟ ਇੱਕ ਜ਼ਮਾਨਾ ਸੀ ਕਿ ਭਾਰਤ ਦਾ 2 ਬਜਟ ਪੇਸ਼ ਹੁੰਦੇ ਸੀ, ਰੇਲਵੇ ਬਜਟ ਅਲੱਗ ਔਰ ਜਿਹੜਾ ਜਨਰਲ ਬਜਟ ਹੈ ਉਹ ਅਲੱਗ। ਇਹਨਾਂ ਨੇ ਆ ਕੇ ਪਹਿਲਾਂ ਉਹਨੂੰ ਇਕਸਾਰ ਕੀਤਾ ਔਰ ਹੁਣ ਰੇਲਵੇ ਵੀ ਪ੍ਰਾਈਵੇਟ ਸੈਕਟਰ ਲਈ ਖੋਲ ਦਿੱਤੀ ਹੈ। ਸੋ ਇਹ ਐਵੇਂ ਨਹੀਂ ਹੈ, ਅਮਰੀਕਾ ਜਾਂ ਦੂਸਰੇ ਵਪਾਰੀ ਜਿਹੜੇ ਨੇ ਇਹ ਜਦੋਂ ਤੱਕ ਇਹਨਾਂ ਨੂੰ ਫਾਇਦਾ ਨਜ਼ਰ ਨਾ ਆਏ ਕਿਸੇ ਦੇ ਨਾਲ ਨਹੀਂ ਖਲੋਂਦੇ ਹੈ। ਸੋ ਉਹਨਾਂ ਨੇ ਐਗਰੀਕਲਚਰ ਸੈਕਟਰ ਦੇ ਹਵਾਲੇ ਨਾਲ ਵੀ ਆਰਡੀਨੈਂਸਿਸ ਰਾਹੀਂ ਉਹ ਇਹ ਕੋਸ਼ਿਸ਼ ਕਰ ਰਹੇ ਨੇ ਕਿ ਭਾਈ ਭਾਰਤ ਦੇ ਵਿੱਚ ਸਿਰਫ ਇਕਸਾਰਤਾ ਕੀਤੀ ਜਾਏ। ਇਹ ਵੈਸੇ ਵੀ ਫੈਡਰਲ ਸਿਸਟਮ ਦਾ ਗਲਾ ਘੁੱਟਣਾ ਹੈ। ਬਿਲਕੁਲ, ਪਹਿਲਾਂ ਰਾਸ਼ਨ ਕਾਰਡ ਦੇ ਨਾਂ ਥੱਲੇ ਕਿ ਜੀ ਸਾਰੇ ਮੁਲਕ ਚ ਇੱਕੋ ਹੋਏ, GST ਜਿਸ ਅੰਦਾਜ਼ ਚ ਲਾਇਆ, ਹਾਲਾਂ ਸਟੇਟਾਂ ਨੂੰ ਕੋਈ ਪੈਸੇ ਨਹੀਂ ਮਿਲੇ ਹੈ, ਉਹ ਸਾਰੇ ਚੋਂ ਇਹ ਸੀ ਜੀ ਅੱਧਾ ਸੈਂਟਰ ਨੂੰ ਜਾਏਗਾ, ਅੱਧਾ ਸਟੇਟਾਂ ਨੂੰ ਜਾਏਗਾ, ਪਰ ਸਟੇਟਾਂ ਕੋਲ ਜਿਹੜੀ ਟੈਕਸ ਲਾਉਣ ਦੀ ਤਾਕਤ ਸੀ ਉਹ ਵੀ ਖੋਹ ਲਈ। ਫਿਰ ਅਸੀਂ ਦੇਖਦੇ ਹਾਂ ਕਿ ਜੀ 1 ਸਿਟੀਜ਼ਨ 1 ਰਾਸ਼ਨ ਦਾ ਸਾਰਾ ਡਾਟਾ ਇੱਕ ਥਾਂ ਤੇ ਇਕੱਠਾ। ਹੁਣ ਲੈ ਦੇ ਕਿ ਕਿਸਾਨਾਂ ਨੂੰ, ਔਰ ਇਹ ਮੈਂ ਇਸ ਲਈ ਗੱਲ ਕਰ ਰਿਹਾ ਕਿ ਪਿਛਲੇ ਦਿਨਾਂ ਦੇ ਵੱਡੇ ਪ੍ਰੋਟੈਸਟ ਜਿਹੜੇ ਨੇ ਪੰਜਾਬ ਦੇ ਕਿਸਾਨਾਂ ਨੇ, ਹਰਿਆਣਾ, ਮਹਾਰਾਸ਼ਟਰ, ਤਮਿਲਨਾਡੂ ਨੇ ਕੀਤੇ ਨੇ, ਔਰ ਇਹ ਇਸ ਕਿਸਮ ਦਾ ਚੱਕਰ ਚੱਲ ਰਿਹਾ ਹੈ ਕਿ ਲੋਕ ਤਾਂ ਫਿਊਚਰ ਨੂੰ ਲੈ ਕੇ ਚਿੰਤਤ ਨੇ ਕੀ ਹੋਏਗਾ, ਔਰ ਇਹ ਆਪਣੇ ਕੰਮ ਤੇ ਲੱਗੇ ਹੋਏ ਨੇ। ਸੋ ਇਸ ਸਾਰੇ ਦੌਰੇ ਦੇ ਵਿੱਚ ਜਿਹੜਾ ਹੈ ਹੁਣ ਇਹਨਾਂ ਦੀ ਜਿਹੜੀ ਫੇਲਿਅਰ ਹੈ ਸਾਰੀ, ਕਿਉਂਕਿ ਇਹ ਵਿਦਨ ਵੀ ਇਹਨਾਂ ਨੂੰ ਜੇ ਲੋਕ ਉਡਾਣੇ ਪਏ ਗੋਲੀਆਂ ਦੇ ਨਾਲ, ਜਿਸ ਕਿਸਮ ਦਾ ਕੰਮ ਇਹਨਾਂ ਨੇ ਪਹਿਲਾਂ ਕੀਤਾ ਹੈ, ਇਹ ਉਸ ਤੋਂ ਝਿਜਕਣਗੇ ਨਹੀਂ, ਕਿਉਂਕਿ ਜੋ ਜਿੱਧਰ ਨੂੰ ਹਾਲਾਤ ਜਾ ਰਹੇ ਨੇ ਉੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਕੋਈ ਸ਼ਾਇਦ ਆਰਗੇਨਾਈਜ਼ਡ ਮਿਊਟਨੀ ਤਾਂ ਨਾ ਹੋਏ, ਲੇਕਿਨ ਜਿਸ ਕਿਸਮ ਦੀ ਅਫਰਾ ਤਫਰੀ ਜਾਂ ਕਿਓਸ ਫੈਲਦਾ ਹੈ ਔਰ ਹਰ ਚੀਜ਼ ਦੇ ਉੱਤੇ ਫਿਰ ਲੋਕਾਂ ਦਾ ਇਤਬਾਰ ਖਤਮ ਹੋ ਰਿਹਾ ਹੈ। ਕਿਵੇਂ ਮਿਸਯੂਜ਼ ਅਦਾਲਤਾਂ ਦਾ ਇੱਕ ਡਰਾਮਾ ਜਿਹੜਾ ਰਾਜਸਥਾਨ ਦੇ ਵਿੱਚ ਚੱਲ ਰਿਹਾ ਹੈ ਕਿ ਜੀ ਉਹ ਇੱਕ ਜਿਹੜਾ ਪਾਇਲਟ ਨਾਂ ਦਾ ਬੰਦਾ ਜਿਹੜਾ ਇਹਨਾਂ ਦਾ ਫਾਰੂਕ ਅਬਦੁੱਲਾ ਦਾ ਜਵਾਈ ਵੀ ਹੈ, ਔਰ ਇਹਦੇ ਪਿਓ ਨੇ ਵੀ ਜਿਹੜਾ ਸਚਿਨ ਪਾਇਲਟ ਤੇ ਫਲਾਣਾ ਰਾਜੇਸ਼ ਪਾਇਲਟ ਕੀ ਨਾਂ ਸੀ, ਉਹ ਰਾਜੀਵ ਗਾਂਧੀ ਦਾ ਇੰਟਰਨਲ ਸਾਥੀ ਸੀ, ਔਰ ਜੋ ਸਿੱਖਾਂ ਦੇ ਨਾਲ ਵਾਪਰਿਆ ਉਹਦੀਆਂ ਨੀਤੀਆਂ ਉਹਦਾ ਵੀ ਹਿੱਸਾ ਸੀ। ਉਹ ਬੀਜੇਪੀ ਦੇ ਢਹਿ ਚੜ ਕੇ ਇਹ ਵੀ ਆ ਰਿਹਾ ਕਿ ਭਾਈ ਇਹ ਇੱਕ ਸੌਦੇਬਾਜ਼ੀ ਸੀ, ਕਿਉਂਕਿ ਇਹਦੀ ਉਮਰ ਅਬਦੁੱਲਾ ਦੀ ਭੈਣ ਇਹਨੂੰ ਵਿਆਹੀ ਹੋਈ ਹੈ ਤੇ ਪਿਓ ਪੁੱਤਰ ਦੋਨੋਂ ਜੰਮੂ ਕਸ਼ਮੀਰ ਦੀ ਜੇਲ੍ਹ ਦੇ ਵਿੱਚ ਸੀ, ਤੇ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੂੰ ਤਾਂ ਹੀ ਛੱਡਾਂਗੇ ਰਾਜੇਸ਼ ਪਾਇਲਟ ਜਿਹੜਾ ਇਹਨਾਂ ਦਾ ਜੀਜਾ ਇਹਦਾ ਉਮਰ ਅਬਦੁੱਲਾ ਦਾ, ਕਿ ਵੀ ਤੂੰ ਸਾਡਾ ਕੰਮ ਕਰ, ਕਿਉਂਕਿ ਉਹ ਕਾਂਗਰਸ ਦੇ ਵਿੱਚ ਸੀ ਪ੍ਰੋਮੀਨੈਂਟ ਲੀਡਰ, ਉਹ ਜਿਹੜਾ ਮਿਸਫਾਇਰ ਹੋਇਆ। ਲੇਕਿਨ ਇਹ ਕਿਵੇਂ ਮਿਸਯੂਜ਼ ਕਰ ਰਹੇ ਨੇ ਗਵਰਨਰ ਦੇ ਆਫਿਸ ਨੂੰ, ਕਿਵੇਂ ਹਾਈ ਕੋਰਟ ਨੇ ਜਿਹਦੀ ਕੋਈ ਜੂਰਿਸਡਿਕਸ਼ਨ ਨਹੀਂ ਸੀ ਬਣਦੀ ਕਿ ਉਹ ਜੇ ਸਪੀਕਰ ਨੇ 18-19 MLA ਜਿਹੜੇ ਪਾਇਲਟ ਦੇ ਨਾਲ ਗਏ, ਜਿਨ੍ਹਾਂ ਨੂੰ ਹਰਿਆਣਾ ਜਿੱਥੇ ਬੀਜੇਪੀ ਦੀ ਗਵਰਨਮੈਂਟ ਆ ਹੋਟਲ 'ਚ ਰੱਖਿਆ ਹੋਇਆ, ਸੌਦੇਬਾਜ਼ੀਆਂ ਹੋ ਰਹੀਆਂ ਨੇ, ਔਰ ਸਪੀਕਰ ਨੇ ਉਹਨਾਂ ਨੂੰ ਸ਼ੋ ਕਾਜ਼ ਨੋਟਿਸ ਦਿੱਤੇ, ਹਾਈ ਕੋਰਟ ਨੇ ਪਾਬੰਦੀ ਲਾਤੀ ਕਿ ਨਹੀਂ ਇੰਨੀ ਤਰੀਕ ਤੋਂ ਪਹਿਲਾਂ ਨਹੀਂ। ਉਹ ਸੁਪਰੀਮ ਕੋਰਟ 'ਚ ਗਏ ਰਾਜਸਥਾਨ ਹਕੂਮਤ, ਸੁਪਰੀਮ ਕੋਰਟ ਨੇ ਵੀ ਕਿਹਾ ਜੀ ਨਹੀਂ ਹਾਈ ਕੋਰਟ ਦਾ ਫੈਸਲਾ ਡੀਕੋ। ਹੁਣ ਜਿਹੜਾ ਚੀਫ ਮਿਨਿਸਟਰ ਕਹਿ ਰਿਹਾ ਵੀ ਸੈਸ਼ਨ ਬੁਲਾਓ, ਰਾਜ ਭਵਨ ਗਵਰਨਰ ਬੈਠਾ ਹੋਇਆ ਇਹਨਾਂ ਦਾ ਬੀਜੇਪੀ ਦਾ, ਉਹ ਜਿਹੜਾ 2 ਦਿਨ ਜਿਹੜਾ ਉਹ ਹਿੱਲਿਆ ਹੀ ਨਹੀਂ, MLA ਨੇ ਆ ਕੇ ਉੱਥੇ ਧਰਨਾ ਦਿੱਤਾ। ਸੋ ਜਿਹੜਾ ਅੱਜ ਤੱਕ ਈਵਨ ਭਾਰਤ ਦੀ ਸੋ ਕਾਲਡ ਜਮਹੂਰੀਅਤ ਦੇ ਵਿੱਚ ਵੀ ਕਦੇ ਨਹੀਂ ਸੀ ਹੋਇਆ, ਇਹਨਾਂ ਨੇ ਪਰਛੇ ਉਡਾ ਦਿੱਤੇ ਨੇ ਹਰ ਕਿਸਮ ਦੀ ਫਰੀडम ਦੇ। ਕਿ ਜਿਹੜੇ ਮਾੜੇ ਮੋਟੇ ਇੰਡੀਪੈਂਡੈਂਟ ਮਾਈਂਡ ਜਿਵੇਂ ਸ਼ਸ਼ੀ ਭੂਸ਼ਣ ਜਿਹੜਾ ਖੁਦ ਲਾ ਮਿਨਿਸਟਰ ਰਿਹਾ ਔਰ ਬੜਾ ਜਾਗਰੂਕ ਸਿਟੀਜ਼ਨ ਹੈ, ਉਹ ਹੋਏ ਜਾਂ ਮਾਰਕੰਡੇ ਹੋਏ, ਇਹ ਭਾਰਤੀ ਸੁਪਰੀਮ ਕੋਰਟ ਦੇ ਪੋਲ ਖੋਲਦੇ ਨੇ ਕਿ ਕਿਵੇਂ ਉੱਥੇ ਕਰਪਸ਼ਨ ਹੈ, ਕਿਵੇਂ ਚੱਲ ਰਿਹਾ ਹੈ, ਕਿਵੇਂ ਹਿੰਦੂਤਵਾਦ ਵਾਲੇ ਨੇ ਜਿਹੜਾ ਉਹ ਜੱਜਾਂ ਨੂੰ ਕਰਕੇ ਬਾਬਰੀ ਮਸਜਿਦ ਦਾ ਲਿਆ। ਹੁਣ ਇਹਨਾਂ ਨੂੰ ਲੱਗਿਆ ਵੀ ਇਹ ਜਿਹੜੀਆਂ ਮਾੜੀਆਂ ਮੋਟੀਆਂ ਇੰਡੀਪੈਂਡੈਂਟ ਆਵਾਜ਼ਾਂ ਨੇ ਇਹਨਾਂ ਨੂੰ ਵੀ ਕ੍ਰਸ਼ ਕਰੋ। ਸੁਪਰੀਮ ਕੋਰਟ ਜਿਨ੍ਹਾਂ ਨੂੰ ਨਵੰਬਰ 84 ਦੀ ਸਿੱਖ ਨਸਲਕੁਸ਼ੀ ਨਜ਼ਰ ਨਹੀਂ ਆਈ ਸੂ ਮੋਟੋ ਨੋਟਿਸ ਲੈਣ ਲਈ, ਗੁਜਰਾਤ 2002 ਦਾ ਮੁਸਲਮਾਨਾਂ ਦਾ ਕਤਲੇਆਮ ਨਜ਼ਰ ਨਹੀਂ ਆਇਆ, ਜੋ ਦਿੱਲੀ ਦੇ ਵਿੱਚ CA ਪ੍ਰੋਟੈਸਟ ਦੇ ਨਾਂ ਥੱਲੇ ਜੋ ਉਹਨਾਂ ਦੇ ਖਿਲਾਫ ਜਿਸ ਕਿਸਮ ਦੀ ਰਾਈਟਿੰਗ ਇਹਨਾਂ ਨੇ ਕਰਵਾਈ UP 'ਚੋਂ, ਉਹ ਨਜ਼ਰ ਨਹੀਂ ਆਇਆ। ਔਰ ਉਹ ਜਿਹੜਾ ਸ਼ਸ਼ੀ ਭੂਸ਼ਣ ਦਾ ਸੁਪਰੀਮ ਕੋਰਟ ਦੇ ਉੱਤੇ ਜਾਂ ਉਹਨਾਂ ਦੇ ਜੱਜਾਂ ਬਾਰੇ ਕੀਤਾ ਟਵੀਟ ਸੀ, ਉਹਦਾ ਸੂ ਮੋਟੋ ਨੋਟਿਸ ਲੈ ਲਿਆ ਸੁਪਰੀਮ ਕੋਰਟ ਨੇ। ਨਾਲ ਹੀ ਉਹਦੇ ਖਿਲਾਫ 11 ਸਾਲ ਪਹਿਲਾਂ ਇਦਾਂ ਦਾ ਹੀ ਕੁਛ ਉਹਦੀ ਲਿਖਤ ਨੂੰ ਲੈ ਕੇ ਉਹਦੇ ਤੇ ਹੀਅਰਿੰਗ ਸ਼ੁਰੂ ਕਰ ਦਿੱਤੀ ਹੈ ਕਿ ਜੀ ਕਿਉਂਕਿ ਇਹ ਹਰ ਆਵਾਜ਼ ਨੂੰ ਬੰਦ ਕਰ ਦੇਣਾ ਚਾਹੁੰਦੇ ਨੇ।
ਇੱਥੇ ਹੁਣ ਸਵਾਲ ਇਹ ਵੀ ਨਹੀਂ ਰਹਿ ਗਿਆ ਕਿ ਕੋਈ ਸਿੱਖ ਜਾਂ ਮੁਸਲਮਾਨ ਹੀ ਟਾਰਗੇਟ ਤੇ ਨੇ, ਜੀ ਜਿਹੜੇ 40 ਦੇ ਕਰੀਬ ਜਰਨਲਿਸਟ ਜਿਨ੍ਹਾਂ ਦੇ ਖਿਲਾਫ UAPA ਔਰ ਦੂਸਰੇ ਜਿਹੜੇ ਨੇ ਕੇਸ ਰਜਿਸਟਰ ਹੋਏ ਨੇ। ਸੋ ਇਸ ਸਾਰੇ ਦੌਰੇ ਦੇ ਵਿੱਚ ਕਿਉਂਕਿ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਬਾਲਾਕੋਟ ਔਰ ਦੂਜਾ ਤੀਜਾ ਤਾਂ ਉਸ ਵੇਲੇ ਡਰਾਮੇਬਾਜ਼ੀ ਇਹਨਾਂ ਦੀ ਵਿਕ ਗਈ, ਹੁਣ ਸਵਾਲ ਖੜੇ ਹੋ ਰਹੇ ਨੇ। ਔਰ ਇਹ ਬੇਸ਼ੱਕ ਰਾਹੁਲ ਗਾਂਧੀ ਡਿਸਕ੍ਰੈਡਿਟਡ ਬੰਦਾ ਹੈ, ਨਿਕਲਣਾ ਇਹਨਾਂ ਚੋਂ ਵੀ ਕੁਛ ਨਹੀਂ, ਪਰ ਉਹਨੇ ਇਸ ਵਾਰ ਥੋੜਾ ਜਿਹਾ ਹੌਸਲਾ ਜ਼ਰੂਰ ਦਿਖਾਇਆ। ਜੋ ਚਾਈਨਾ ਬਾਰੇ ਮੋਦੀ ਦੀ ਨੀਤੀ ਸੀ, ਬਿਆਨ ਸੀ ਕਿ ਜੀ ਨਾ ਉਹ ਆਏ, ਨਾ ਕੋਈ ਥਾਂ ਲਈ, ਨਾ ਕੋਈ ਸਾਡੀ ਜ਼ਮੀਨ ਉਹਨਾਂ ਦੇ ਕੋਲ ਹੈ, ਉਹਦੇ ਤੋਂ ਲੈ ਕੇ ਉਹਨੇ ਇੱਕ ਐਗਰੈਸਿਵ ਮੋਡ ਰੱਖਿਆ। ਨਤੀਜੇ ਦੇ ਤੌਰ ਤੇ ਉਹਦੀ ਉਹ ਫਾਊਂਡੇਸ਼ਨ ਜਿਹੜੀ ਹੈ ਉਹਨੂੰ ਵੀ ਬੰਦ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ। ਰਾਜਸਥਾਨ ਦਾ ਚੀਫ ਮਿਨਿਸਟਰ ਅਸ਼ੋਕ ਗਹਿਲੋਟ ਜਿਹੜਾ ਕਾਂਗਰਸ ਦਾ, ਉਹਦੇ ਭਰਾ ਦੇ ਖਿਲਾਫ ਜਿਹੜਾ ਉਹ ਇਲੈਕਟੋਰੇਟ ਜਿਹੜਾ ਇਹਨਾਂ ਦਾ ਇੱਕ EDI ਉਹਨੂੰ ਕਹਿੰਦੇ ਨੇ ਮਹਿਕਮੇ ਨੂੰ, ਉਹ ਪਿੱਛੇ ਪਾਏ ਹੋਏ ਨੇ, ਐਨਫੋਰਸਮੈਂਟ ਡਾਇਰੈਕਟੋਰੇਟ, ਉਹਨਾਂ ਦੇ ਛਾਪੇ ਪੈ ਰਹੇ ਨੇ। ਸੋ ਇਹ ਸਾਰੀ ਹਰਾਸਮੈਂਟ ਦੇ ਬਾਵਜੂਦ ਇਹਨਾਂ ਨੂੰ ਲੱਗਦਾ ਹੈ ਵੀ ਲੋਕਾਂ ਨੂੰ ਅਸੀਂ ਅਜੇ ਸੈਟੀਸਫਾਈ ਨਹੀਂ ਕਰ ਪਾ ਰਹੇ। ਜਿਹੜਾ ਉਹ ਬਾਂਦਰ ਦੀ ਤਰ੍ਹਾਂ ਛਾਲਾ ਮਾਰ ਰਹੇ ਨੇ, ਦੌੜ ਧੂਪ ਕਰਨ ਦਾ ਇਹ ਜ਼ਰੂਰ ਦੱਸ ਰਹੇ ਨੇ ਜੀ ਦੇਖੋ ਅਸੀਂ ਕਰ ਰਹੇ ਹਾਂ, ਲੇਕਿਨ ਦੂਜੇ ਪਾਸੇ ਡਰ ਵੀ ਇਸ ਲੈਵਲ ਦਾ ਹੈ। ਖਬਰਾਂ ਕਨਫਲਿਕਟਿੰਗ ਤੁਸੀਂ ਦੇਖਦੇ ਹੋ। ਇੰਡੀਆ ਚਾਈਨਾ ਐਗਰੀ ਟੂ ਅਰਲੀ ਐਂਡ ਕੰਪਲੀਟ ਡਿਸਐਂਗੇਜਮੈਂਟ ਡੀ-ਐਸਕੇਲੇਸ਼ਨ ਐਟ LAC, ਇੱਕ ਹੋਰ ਮੀਟਿੰਗ ਹੋਣੀ ਹੈ ਕਮਾਂਡਰ ਲੈਵਲ ਦੀ, ਪਰ ਇਹਦੇ ਨਾਲ ਉਹ ਆਪਣੇ ਜਿਹੜਾ ਵੋਟ ਬੈਂਕ ਹੈ ਜਾਂ ਆਪਣਾ ਕਰਾਊਡ ਹੈ ਉਹਨੂੰ ਚੀਅਰ ਅਪ ਕਰਨ ਦੇ ਲਈ ਜਿਹੜੀ ਖਬਰ ਮੇਨਲੀ ਸੀ ਕਿ ਜੀ ਭਾਰਤ ਨੇ ਜਿਹੜੇ ਰਾਫੇਲ ਖਰੀਦੇ ਨੇ, ਜ਼ਾਹਰ ਹੈ 36 ਟੋਟਲ ਰਾਫੇਲਾਂ ਦੀ ਡੀਲ ਫਰਾਂਸ, ਉਹ ਵੀ ਉਹਨਾਂ ਨੇ ਆਪਣੇ ਅੰਬਾਨੀਜ਼ ਨੂੰ ਫਾਇਦਾ ਪਹੁੰਚਾਇਆ। ਕਿਵੇਂ 1-to-1 ਮੀਟਿੰਗ ਕਿਸ ਲੈਵਲ ਦਾ ਐਕਸ ਪ੍ਰਾਈਮ ਮਿਨਿਸਟਰ ਫਰਾਂਸ ਦੇ ਨੇ ਕਿਹਾ ਕਿ ਭਾਈ ਇਹ ਜਿਹੜਾ ਸਮਥਿੰਗ ਰੋਂਗ ਹੈ ਇਹਦੇ। ਹੁਣ ਉਹਦੇ ਚੋਂ 5 ਜਹਾਜ਼ ਜਿਹੜੇ ਨੇ ਆਲਰੇਡੀ 2-3 ਦਿਨ ਚ ਅੰਬਾਲੇ ਲੈਂਡ ਕਰ ਜਾਣੇ ਨੇ। ਔਰ ਅੱਜ ਜਿਹੜੀ ਆਪਣੇ ਭਗਤਾਂ ਨੂੰ ਜਾਂ ਆਪਣੇ ਉਹ ਜਿਹੜੇ ਉਹਨਾਂ ਦੀ ਉਹ ਕਰਾਊਡ ਹੈ ਜਿਹਨੂੰ ਰੋਜ਼ਾਨਾ ਕੁਛ ਨਾ ਕੁਛ ਉਹਨਾਂ ਦੇ ਮੂੰਹ 'ਚ ਸੁੱਟਣਾ ਪੈਂਦਾ, ਉਹਨਾਂ ਨੇ ਅੱਗੋਂ ਲੈ ਕੇ ਦੌੜਨਾ ਹੁੰਦਾ ਫਿਰ ਦੱਸਣ ਲਈ ਕਿ ਹਮਾਰੇ ਮੋਦੀ ਜੀ ਕੈਸੇ ਵਿਸ਼ਨੂੰ ਦਾ ਅਵਤਾਰ ਹੈ। ਜਿਹੜੀ ਅੱਜ ਮੇਨ ਇੱਕ ਖਬਰ ਉਸ ਦਾ ਮੈਂ ਜ਼ਿਕਰ ਪਹਿਲਾਂ ਕਰ ਲਾਂ ਕਿ ਵੀ ਇਹਨਾਂ ਦੇ ਟ੍ਰੇਡ ਇੰਪੋਰਟ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਈਆਂ ਉਹਦੀ ਗੱਲ ਕਰਨ ਤੋਂ ਪਹਿਲਾਂ ਉਹਦੇ 'ਚ ਇਹ ਹੈ ਕਿ ਜੀ ਜਿਹੜੇ ਭਾਰਤੀ ਰਾਫੇਲ ਜੈਟਸ ਨੇ ਉਹਦੇ ਤੇ ਇਹ ਡੀਲ ਹੋ ਗਈ ਹੈ ਫਰਾਂਸ ਦੇ ਨਾਲ ਕਿ ਉਹ ਹੈਮਰ ਮਿਸਾਈਲਾਂ ਜੋ ਫਿੱਟ ਕਰਨਗੇ। ਔਰ ਹੈਮਰ ਮਿਸਾਈਲਾਂ ਬਾਰੇ ਕਿਹਾ ਗਿਆ ਜੀ ਇਹ 60 ਤੋਂ 70 ਕਿਲੋਮੀਟਰ ਦੂਰੀ ਤੱਕ ਮਾਰ ਕਰਨ ਵਾਲੀਆਂ ਨੇ ਔਰ ਇਹ ਬੜੀਆਂ ਇੰਪੋਰਟੈਂਟ ਹੈ। ਔਰ ਫਰਾਂਸ ਮੰਨ ਗਿਆ ਇਹਦੇ ਨਾਲ ਅਸੀਂ ਜਿਹੜਾ ਉਹ ਬੰਕਰ ਵੀ ਇਹ ਡਿਸਟਰੋਏ ਕਰ ਸਕਦੀਆਂ ਨੇ, ਹੈਮਰ ਮਿਸਾਈਲਾਂ ਆਸਾਨੀ ਨਾਲ ਇਸਤੇਮਾਲ ਹੋ ਸਕਦੀਆਂ, ਨਿਸ਼ਾਨਾ ਇਹਦਾ ਬਹੁਤ ਦੂਰ ਤੱਕ ਜਾਂਦਾ ਹੈ। ਔਰ ਇਹ ਜਿਹੜੀ ਹੈ ਗਾਈਡੈਂਸ ਕਿਟ ਦੇ ਨਾਲ ਨਿਸ਼ਾਨੇ ਨੂੰ ਕਰਦਾ, ਕਦੇ ਜਾਮ ਨਹੀਂ ਹੁੰਦਾ। ਮਿਸਾਈਲ ਦੇ ਅੱਗੇ ਗਾਈਡੈਂਸ ਕਿਟ ਦੇ ਵਿੱਚ GPS, ਇਨਫਰਾਰੈਡ, ਲੇਜ਼ਰ ਵਰਗੀਆਂ ਚੀਜ਼ਾਂ ਫਿੱਟ ਹੁੰਦੀਆਂ ਨੇ। ਔਰ ਇਸ ਸਾਰੇ ਨੂੰ ਬੜਾ ਬਣਾ ਕੇ ਇਸ ਦੇ ਉੱਤੇ ਉਹਨਾਂ ਨੇ ਲੰਬਾ ਚੌੜਾ ਕਿ ਵੀ ਇਹ ਜਿਹੜਾ ਬਹੁਤ ਅਹਿਮ ਹੋਏਗਾ, ਅਸੀਂ ਚੀਨ ਦਾ ਸਭ ਕੁਝ ਸਾਡੇ ਟਾਰਗੇਟ ਦੇ ਵਿੱਚ ਇਹਨਾਂ ਸਾਰਿਆਂ ਦੇ ਨਾਲ ਆ ਜਾਏਗਾ। ਹਾਲਾਂਕਿ ਨਾਲ ਦੀ ਨਾਲ ਕਿਉਂਕਿ ਜਦੋਂ ਹੁਣ BBC ਜਾਂ ਦੂਸਰੇ ਨੂੰ ਕਹਿੰਦੇ ਨੇ ਵੀ ਆਲਰੇਡੀ ਇਹ ਕੋਈ ਈਡੀ ਹੈਮਰ ਨਹੀਂ, ਆਲਰੇਡੀ ਇੰਡੀਆ ਕੋਲ ਐਗਜ਼ਿਸਟਿੰਗ ਮਿਸਾਈਲਾਂ ਹੈਗੀਆਂ ਨੇ ਔਰ ਇਹ ਜਿਹੜੀਆਂ ਹੈਮਰ ਨੇ ਇਹ ਤਾਂ ਇਜਿਪਟ, ਕਤਰ ਦੇ ਕੋਲ ਵੀ ਨੇ। ਬਿਲਕੁਲ ਈਡਾ ਕਿਹੜਾ ਕੱਦੂ ਦੇ ਵਿੱਚ ਤੁਸੀਂ ਤੀਰ ਮਾਰਿਆ ਹੋਇਆ। ਔਰ ਇਸ ਸਾਰੇ ਦੇ ਉੱਤੇ ਈਵਨ ਇਹ ਕਿੰਨਾ ਫੇਕ ਢੰਗ ਦੇ ਨਾਲ ਮੁਲਕ ਦਾ ਪੈਸਾ, ਲੋਕਾਂ ਦਾ ਟੈਕਸਪੇਅਰ ਮਨੀ ਜ਼ਾਇਆ ਕਰ ਰਹੇ ਨੇ। ਮਨੀਸ਼ ਤਿਵਾੜੀ ਜਿਹੜਾ ਇਹਨਾਂ ਦਾ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ 3-4 ਸਵਾਲ ਇਹਦੇ ਤੇ ਫੌਰਨ ਚੁੱਕੇ ਨੇ। ਉਹਨੇ ਕਿਹਾ ਵਾਈ ਹੈਮਰ ਮਿਸਲ ਨਾਟ ਕੰਟੈਕਟਡ ਵਿਦ ਇਨੀਸ਼ੀਅਲ ਰਾਫੇਲ ਪਰਚੇਜ਼, ਕਿ ਜਦੋਂ ਤੁਸੀਂ ਸੌਦਾ ਕੀਤਾ ਉਹਨਾਂ ਨੂੰ ਕਿੰਨੇ 30,000 ਕਰੋੜ ਦਾ ਕੱਲਾ ਫਾਇਦਾ ਅੰਬਾਨੀ ਨੂੰ ਪਹੁੰਚਾਇਆ, 60,000 ਕਰੋੜ ਦਾ ਸੌਦਾ ਹੈ। ਉਦੋਂ ਜੇ ਇੰਨੀਆਂ ਹੀ ਅਹਿਮ ਸੀ ਤਾਂ ਉਦੋਂ ਤੁਹਾਨੂੰ ਕਿਉਂ ਨਹੀਂ ਤੁਸੀਂ ਉਹਨੂੰ ਪਾਰਟ ਆਫ ਦਾ ਡੀਲ ਕਿਉਂ ਨਹੀਂ ਬਣਾਇਆ। ਫਿਰ ਉਹਨਾਂ ਨੇ ਕਿਹਾ ਵਾਈ ਵਾਰ ਨਾਟ ਐਗਜ਼ਿਸਟਿੰਗ ਮਿਊਨੀਸ਼ਨ, ਸਪਾਈਸ ਐਂਡ ਪੇਵਵੇ ਮਚ ਚੀਪਰ ਇੰਟੈਗ੍ਰੇਟਡ ਵਿਦ ਦਾ ਰਾਫੇਲ, ਕਿਉਂਕਿ ਇਹਦੇ ਤੋਂ ਪਹਿਲਾਂ ਇਹ ਕਹਿ ਚੁੱਕੇ ਨੇ ਖੁਦ ਹੀ ਇਹਨਾਂ ਦਾ, ਜੇ ਤੁਸੀਂ ਪੁਰਾਣੀਆਂ ਸਟੇਟਮੈਂਟਸ ਕੱਢ ਲਓ ਕਿ ਜੀ ਸਾਡੇ ਕੋਲ ਸਪਾਈਸ ਔਰ ਪੇਵਵੇ ਜਿਹੜੀਆਂ ਮਿਸਾਈਲਸ ਨੇ ਉਹ ਟਾਰਗੇਟ ਉਹ ਜ਼ਿਆਦਾ ਬਿਹਤਰ ਨੇ। ਇਹ ਉਹਨਾਂ ਨੇ ਕਿਹਾ ਜੀ ਜੇ ਉਹ ਆਲਰੇਡੀ ਹੈਗੀਆਂ ਨੇ ਇਹਨਾਂ ਨੂੰ ਕਿਉਂ ਨਹੀਂ ਰਾਫੇਲ ਤੇ ਫਿੱਟ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਕਿਹਾ ਸਪਾਈਸ ਐਂਡ ਪੇਵਵੇ ਇੰਡੀਅਨ 에ਅਰ ਫੋਰਸ ਆਲਰੇਡੀ ਹੈਜ਼ ਡੂ ਐਗਜ਼ੈਕਟ ਸੇਮ ਥਿੰਗ ਐਜ਼ ਹੈਮਰ, ਵੀ ਹੈਮਰ ਦੇ ਵਿੱਚ ਕੋਈ ਨਵਾਂ ਤਾਂ ਹੈ ਨਹੀਂ। ਫਿਰ ਹੈਮਰ 6 to 7
into costlier than spice or paveway। ਉਹਨਾਂ ਨੇ ਕਿਹਾ ਜੀ 6-7 ਗੁਣਾ ਇਹ ਜਿਹੜੀ ਹੈਮਰ ਹੈ ਕਾਸਟ ਮਹਿੰਗੀ ਹੈ ਸਪਾਈਸ ਔਰ ਪੇਵੇ ਤੋਂ। ਸੋ ਜ਼ਾਹਰ ਹੈ ਵੀ ਇਸ ਸਾਰੇ ਦੇ ਵਿੱਚ ਵੀ ਜਿਹੜਾ ਜੀ ਉਹਨਾਂ ਨੇ ਕਮਿਸ਼ਨ ਖਾਦਾ ਵੀ ਹੋਣਾ, ਆਪਣੇ ਯਾਰਾਂ ਨੂੰ ਖਵਾਇਆ ਵੀ ਹੋਣਾ। ਔਰ ਇਹ ਜਿਹੜਾ ਉਹਨਾਂ ਨੇ ਇਸੇ ਤਰ੍ਹਾਂ ਭੁਪਿੰਦਰ ਯਾਦਵ ਜਿਹੜਾ ਪ੍ਰੋਮੀਨੈਂਟ ਹੈ ਉਹਨੇ ਕਿਹਾ ਕਿ ਜੀ ਇਹ ਉਹਨੇ ਉਹਦਾ ਜਵਾਬ ਦਿੱਤਾ ਹੈ ਕਿ ਜਿਹੜੀ ਸਾਡੀ ਡਿਫੈਂਸ ਬਾਰਡਰ ਸਟ੍ਰੈਟਜੀ ਤੇ ਸਵਾਲ ਕਰ ਰਹੇ ਨੇ ਇਹ ਜਿਹੜੇ ਨੇ ਇਹ ਦੁਸ਼ਮਣ ਦੇ ਨਾਲ ਰਲੇ ਹੋਏ ਨੇ। ਔਰ ਦਾ ਐਨਮੀ ਵੋਂਟ ਬੀ ਏਬਲ ਟੂ ਹਾਈਡ ਇਵਨ ਇਨ ਬੰਕਰਸ, ਕਿ ਅਸੀਂ ਇਸ ਕਿਸਮ ਦੀਆਂ ਇਹ ਮਿਜ਼ਾਈਲਾਂ ਲੈ ਲਈਆਂ ਕਿ ਵੀ ਉਹ ਬੰਕਰਾਂ 'ਚ ਵੀ ਨਹੀਂ ਲੁਕ ਸਕਦੇ। ਔਰ ਇਹ ਜਿਹੜਾ ਇਸ ਤੇ ਕਹਿ ਕੇ ਕਹਿੰਦਾ ਜੀ ਨੈਕਸਟ ਕੁਐਸਚਨ ਪਲੀਜ਼। ਸੋ ਕੁੱਲ ਮਿਲਾ ਕੇ ਇਹ ਜਿਹੜੇ ਵੀ ਥੋੜੇ ਬਹੁਤ ਸੈਂਸ ਰੱਖਦੇ ਨੇ ਜਾਂ ਜਿਹੜੇ ਥੋੜਾ ਬੈਲੈਂਸ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਬਾਂਦਰ ਵਾਲੀ ਦੌੜ ਧੂਪ ਤਾਂ ਹੈ ਹੀ ਹੈ, ਲੇਕਿਨ ਇਹ ਫਰਦਰ ਜਿਹੜਾ ਥੋੜਾ ਬਹੁਤ ਰਿਜ਼ਰਵ ਚ ਪਿਆ ਟੈਕਸ ਪੇਅਰ ਮਨੀ ਆ ਉਹਨੂੰ ਲੁਟਾ ਰਹੇ ਨੇ, ਕਮਿਸ਼ਨ ਵੀ ਖਾ ਰਹੇ ਨੇ। ਔਰ ਇਹ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਐਕਸਰਸਾਈਜ਼ ਇਨ ਫਿਊਟਿਲਿਟੀ, ਕਿ ਬਿਲਕੁਲ ਬੇਅਰਥ ਉਹਨਾਂ ਦੀ ਦੌੜ ਹੈ। ਔਰ ਹੁਣ ਜਦੋਂ ਇਹਨਾਂ ਨੇ ਨਵੇਂ ਇੰਪੋਰਟ ਲਾਅ ਦੀ ਗੱਲ ਕੀਤੀ ਹੈ, ਰੂਲਸ ਬਣਾਏ ਨੇ, ਔਰ ਉਹ ਰੂਲ ਕੀ ਨੇ? ਉਹਨਾਂ ਨੇ ਇਹ ਕਿਹਾ ਕਿ ਬਈ ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਐਂਡ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦੀ ਰਜਿਸਟ੍ਰੇਸ਼ਨ ਦੇ ਵਿੱਚ ਪਹਿਲਾਂ ਜਿਹੜੇ ਵੀ ਨੇਸ਼ਨ ਨੇ ਡੀਲ ਕਰਨਾ, ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਹਨਾਂ ਨੇ ਇੱਕ ਤਾਂ ਚਾਈਨਾ ਦੇ ਨਾਲ ਈਜ਼ ਟੂ ਡੂ ਬਿਜ਼ਨਸ ਦੇ ਥੱਲੇ ਇੰਪੋਰਟ ਐਕਸਪੋਰਟ ਈਜ਼ੀ ਬਣਾਈ ਹੋਈ ਸੀ। ਇੱਕ ਜਿਹੜੀਆਂ ਸਾਰਕ ਕੰਟਰੀਜ਼ ਨੇ ਜਿਹੜੀਆਂ ਸਾਊਥ ਏਸ਼ੀਆ ਰੀਜਨਲ ਕਾਨਫਰੰਸ ਜਿਨ੍ਹਾਂ ਨੂੰ ਕਹਿੰਦੇ ਨੇ 7-8 ਮੁਲਕ, ਉਹਨਾਂ ਦਾ ਇੱਕ ਐਗਰੀਮੈਂਟ ਸੀ ਸਾਫਤਾ ਵਪਾਰ ਦਾ, ਬਿਲਕੁਲ ਉਸ ਪੈਟਰਨ ਦੇ ਉੱਤੇ ਜਿਵੇਂ ਜਿਹੜਾ ਅਮਰੀਕਾ ਕੈਨੇਡਾ ਮੈਕਸੀਕੋ ਦਾ ਨੈਫਟਾ ਸੀ ਔਰ ਸੈਫਟਾ ਸੀ ਸਾਊਥ ਏਸ਼ੀਅਨ ਫ੍ਰੀ ਟ੍ਰੇਡ ਐਗਰੀਮੈਂਟ। ਹੁਣ ਸੈਫਟਾ ਦੇ ਥੱਲੇ ਸੀ ਕਿ ਜਿਹੜਾ ਵੀ ਇੱਥੇ ਕੋਈ ਚੀਜ਼ ਹੈ ਉਹਦੇ ਬਿਨਾਂ ਮੱਚ ਹੈਸਲ ਦੇ, ਜਿਵੇਂ ਦਾ ਇਹਨਾਂ ਦਾ ਇੰਸਪੈਕਟਰੀ ਰਾਜ ਸੀ, ਤੁਸੀਂ ਆਪਣਾ ਬਾਏ ਕਰ ਸਕਦੇ ਹੋ, ਤੁਸੀਂ ਸੈਂਡ ਕਰ ਸਕਦੇ ਹੋ। ਔਰ ਉਹਦੇ ਥੱਲੇ ਜਿਹੜਾ ਨੇਪਾਲ ਜਾਂ ਬੰਗਲਾਦੇਸ਼ ਜਾਂ ਸ੍ਰੀਲੰਕਾ, ਕਿਉਂਕਿ ਪਾਕਿਸਤਾਨ ਨਾਲ ਤਾਂ ਵੈਸੇ ਹੀ ਬਲੌਕ ਰਿਹਾ, ਉਹ ਤਾਂ ਕੋਈ ਉਹਨੂੰ ਨਹੀਂ ਫਾਇਦਾ ਸੀ ਪਾਕਿਸਤਾਨ ਨੂੰ ਜਾਂ ਉਹਨੂੰ ਕੋਈ ਨੁਕਸਾਨ ਨਹੀਂ ਹੋਣਾ। ਪਰ ਹੁਣ ਜਿਹੜਾ ਇਹਨਾਂ ਨੇ ਇਹ ਨਵੇਂ ਰੂਲ ਇਹਦੇ ਥੱਲੇ ਬਣਾਏ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਵੀ ਅੱਗੇ ਤੋਂ ਭਾਰਤ ਦੇ ਵਿੱਚ ਇੰਪੋਰਟ ਚੀਜ਼ ਕਰਨੀ ਹੈ ਉਹਨੂੰ ਫੋਰਨ ਮਿਨਿਸਟਰੀ ਔਰ ਹੋਮ ਮਿਨਿਸਟਰੀ ਤੋਂ ਜਿਹੜੀ ਆ ਉਹ ਪਰਮਿਸ਼ਨ ਲੈਣੀ ਪਏਗੀ। ਉਹਨਾਂ ਨੇ ਈਵਨ ਸੂਬਾਈ ਸਰਕਾਰਾਂ ਨੂੰ ਵੀ ਆਰਡਰ ਦਿੱਤੇ ਨੇ ਕਿ ਉਹ ਕਿਸੇ ਵੀ ਗਵਾਂਢੀ ਦੇਸ਼ਾਂ ਤੋਂ ਖਰੀਦ ਦੇ ਵਿੱਚ ਉਹਨੂੰ ਲਾਗੂ ਕਰਨ। ਔਰ ਉਹਨਾਂ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਨਾਲ ਜਿਹੜੇ ਪਿਛਲੇ ਅੰਕੜੇ ਨੇ ਕਹਿਣ ਦਾ ਇਹ ਕੋਸ਼ਿਸ਼ ਹੈ ਜੀ ਅਸੀਂ ਚੀਨ ਨੂੰ ਸਬਕ ਸਿਖਾ ਰਹੇ ਹਾਂ, ਚੀਨ ਦੇ ਉੱਤੇ ਇਸ ਦਾ ਅਸਰ ਹੋਏਗਾ। ਲੇਕਿਨ ਔਰ ਇਹਦੇ ਲਈ ਟਰਮ ਯੂਜ਼ ਕੀਤੀ ਜਾ ਰਹੀ ਹੈ ਕਿ ਜੀ ਜਿਵੇਂ ਦੁਨੀਆ ਦੇ ਵਿੱਚ ਡੀਕਪਲਿੰਗ ਚੱਲ ਰਹੀ ਹੈ, ਅਮਰੀਕਾ ਨੇ ਮੁਹਿੰਮ ਸ਼ੁਰੂ ਕੀਤੀ ਹੈ, ਆਸਟ੍ਰੇਲੀਆ ਨੂੰ ਕਿਹਾ ਹੈ, ਇੰਗਲੈਂਡ ਦੇ ਵਿੱਚ ਹੈ 5G ਨੂੰ ਹਵਾਈ ਕੰਟਰੀ ਨੂੰ ਪਾਸੇ, ਹਵਾਈ ਕੰਪਨੀ ਨੂੰ ਪਾਸੇ ਕਰੋ, ਕਿ ਜੀ ਅਸੀਂ ਵੀ ਡੀਕਪਲਿੰਗ ਕਰ ਰਹੇ ਹਾਂ। ਔਰ ਇਸ ਸਾਰੇ ਚੋਂ ਜਿਵੇਂ ਉਹਨਾਂ ਨੇ ਕਿਹਾ ਜੀ ਅਸੀਂ 59 ਐਪ ਚਾਈਨੀਜ਼ ਬੰਦ ਕੀਤੀਆਂ, ਹੁਣ ਟਿਕਟੌਕ ਨੂੰ ਬੈਨ ਕਰਨ ਦਾ ਅਮਰੀਕਾ ਵੀ ਸੋਚ ਰਿਹਾ ਹੈ, ਸਾਰਾ ਸਾਡੇ ਰਸਤੇ ਤੇ ਚੱਲੇ ਹੋਏ ਨੇ। ਲੇਕਿਨ ਇਸ ਸਾਰੇ 'ਚ ਜੇ ਅਸੀਂ ਦੇਖੀਏ ਕਿ ਵੀ ਚੀਨ ਨੂੰ ਤਾਂ ਫਰਕ ਨਹੀਂ ਪੈਣਾ ਜਿਵੇਂ ਇਹਨਾਂ ਦੇ ਆਪਣੇ ਐਕਸਪਰਟਸ ਕਹਿ ਰਹੇ ਨੇ, ਲੇਕਿਨ ਈਵਨ ਇਸ ਸਾਰੇ ਫੈਸਲੇ ਦਾ ਨਿਊ ਰੂਲਸ ਤੋਂ ਪਹਿਲਾਂ ਹੀ ਕਿਵੇਂ ਇਹ ਸਜ਼ਾ ਦੇਣਾ ਚਾਹੁੰਦੇ ਨੇ ਨੇਪਾਲ ਨੂੰ, ਸ੍ਰੀਲੰਕਾ ਨੂੰ। ਔਰ ਇੱਕ ਖਬਰ ਹੈ ਨੇਪਾਲਜ਼ ਰਿਫਾਈਨਰ ਸਟਰਗਲ ਐਜ਼ ਇੰਡੀਆ ਸਟਾਪਸ ਰਿਫਾਈਨਡ ਪਾਮ ਆਇਲ ਇੰਪੋਰਟਸ। ਹੁਣ ਜਿਹੜਾ ਪਾਮ ਆਇਲ ਹੈ ਉਹ ਨੇਪਾਲ ਤੋਂ ਹੁੰਦਾ ਹੈ ਇੰਪੋਰਟ, ਔਰ ਉਹਨਾਂ ਨੇ ਕਿਹਾ ਨੇਪਾਲਜ਼ ਕਰੂਡ ਪਾਮ imports had plunged to less than 7,000 tons per month by mid-June from around 21,000 tons earlier in 2020. ਹੁਣ 21,000 ਕਿਉਂਕਿ ਜਿਹੜਾ ਕੰਪੈਰੀਜ਼ਨ ਤਾਂ ਪਾਸਟ ਨਾਲ ਹੀ ਹੁੰਦਾ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਐਡੀਬਲ ਆਇਲ ਰਿਫਾਈਨਰੀਜ਼ ਇਨ ਨੇਪਾਲ ਹੈਵ ਆਲ ਬਟ ਸਟਾਪਡ ਬਾਇੰਗ ਕਰੂਡ ਪਾਮ ਆਇਲ ਐਮਡ ਸਰਜਿੰਗ ਡੋਮੈਸਟਿਕ ਸਟਾਕ ਪਾਇਲਸ। ਇਹਦਾ ਰੀਜ਼ਨ ਕਿਉਂਕਿ 39 ਲਾਇਸੈਂਸ ਇੰਡੀਆ ਨੇ ਸਸਪੈਂਡ ਕਰ ਦਿੱਤੇ ਨੇ ਜਿਹੜੇ ਕਿ ਰਿਫਾਈਨਡ ਆਇਲ ਉੱਥੋਂ ਜਿਹੜਾ ਉਹ ਲਿਆਂਦੇ ਸੀ। ਔਰ ਇਸ ਸਾਰੇ ਚੋਂ ਜਿਹੜੀਆਂ ਰਿਫਾਈਨਰਸ ਆਰ ਨਾਟ ਇੰਪੋਰਟਿੰਗ ਫਰੈਸ਼ ਕਰੂਡ ਪਾਮ ਆਇਲ ਬਟ ਵੀ ਹੈਵ ਟੂ ਟੇਕ ਡਿਲੀਵਰੀ ਆਫ ਦਾ ਸਟਾਕ ਵਿਚ ਇਜ਼ ਇਨ ਟ੍ਰਾਂਜ਼ਿਟ। ਇਹ ਅਮਿਤ ਸਾਰਦਾ ਡਾਇਰੈਕਟਰ ਹੈ ਪਸ਼ੂਪਤੀ ਆਇਲ ਇੰਡਸਟਰੀਜ਼ ਦਾ, ਉਹ ਕਹਿ ਰਿਹਾ
और ਇਹਦਾ ਠੀਕ ਨੇਪਾਲ ਵੀ ਹਰਟ ਹੋ ਰਿਹਾ ਹੈ ਔਰ ਉਹਨਾਂ ਨੇ ਕਿਹਾ ਵੀ ਸਾਰੇ ਤੇ ਇੰਡੀਆ ਨੇ ਹੁਣ ਅੱਗੋਂ ਡਿਊਟੀ ਲਾਉਣ ਦੀ ਗੱਲ ਵੀ ਕੀਤੀ ਹੈ। ਸੋ ਕੁੱਲ ਮਿਲਾ ਕੇ ਨੇਪਾਲ ਨੂੰ ਉਹ ਪਨਿਸ਼ ਕਰਨਾ ਚਾਹੁੰਦੇ ਨੇ ਕਿ ਇਹ ਉਹਨਾਂ ਨੇ ਜਿਹੜਾ ਇਹ ਸਾਰੇ ਭਾਰਤ ਨੂੰ ਬਾਰਡਰ ਦੇ ਉੱਤੇ ਚੈਲੰਜ ਕੀਤਾ ਹੈ, 3 ਇਲਾਕੇ ਆਪਣੇ ਨਕਸ਼ੇ 'ਚ ਦਿਖਾਏ। ਫਿਰ ਉਹਨਾਂ ਨੇ ਈਵਨ ਇਹਨਾਂ ਦਾ ਉਹ ਵੀ ਫੂਕ ਕੱਢ ਦਿੱਤੀ ਰਾਮ ਮੰਦਿਰ ਦਾ। ਇਹਨਾਂ ਨੇ 5 ਅਗਸਤ ਦਾ ਐਲਾਨ ਕੀਤਾ, ਇਸ ਤੋਂ ਪਹਿਲਾਂ ਹੀ ਉਹਨੇ ਕਿਹਾ ਵੀ ਕਿਹੜੇ ਰਾਮ, ਉਹ ਤਾਂ ਸਾਡੇ ਨੇ, ਗੋਰਖਾ ਹੈ ਰਾਮਚੰਦਰ ਜੀ ਸਾਡੇ ਗੋਰਖੇ ਨੇ। ਸੋ ਇਹ ਸਾਰੇ ਤੋਂ ਇੱਕ ਕਿੰਨਾ ਹਲਕਾਪਨ ਹੈ। ਦੇਖੋ ਪਹਿਲਾਂ ਵੀ ਜੇ ਨੇਪਾਲ ਅੱਜ ਇਸ ਹੱਦ ਤੱਕ ਪਹੁੰਚਿਆ ਹੈ ਕਿ ਵੀ ਜਿੱਥੇ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਜਿਹੜੇ ਦੇਸ਼ ਦਾ ਡਿਕਲੇਅਰਡ ਧਰਮ ਹਿੰਦੂ ਹੋਏ, ਰਾਸ਼ਟਰ ਧਰਮ ਜਿਹਨੂੰ ਕਹਿੰਦੇ ਨੇ, ਇਹਨਾਂ ਨੇ ਤਾਂ ਜਿਹੜਾ ਅਜੇ ਮੂਵ ਕਰਨਾ ਹੈ ਕਨਸਟੀਟਿਊਸ਼ਨਲੀ ਹਿੰਦੂ ਨੇਸ਼ਨ ਬਣਾਉਣ ਲਈ। ਨੇਪਾਲ ਤਾਂ ਜਦੋਂ ਤੋਂ ਮਨਾਰਕੀ ਚਲੀ ਆ ਰਹੀ ਸੀ, ਨੇਪਾਲ ਦੀ 240 ਸਾਲ ਤੋਂ ਹਿੰਦੂ ਰਾਸ਼ਟਰ ਸੀ ਔਰ ਇੱਕੋ ਇੱਕ ਜਿਹੜਾ ਝੰਡਾ ਜਿਹਦੇ ਤੇ ਹਿੰਦੂ ਰੰਗ ਵਾਲਾ ਔਰ ਟ੍ਰਾਇੰਗੂਲਰ UN ਦੇ ਵਿੱਚ ਝੂਲਦਾ ਹੈ, ਉਹ ਨੇਪਾਲ ਦਾ ਸੀ, ਹਿੰਦੂ ਰਾਸ਼ਟਰ ਦਾ। ਲੇਕਿਨ ਇਹਨਾਂ ਦੀਆਂ ਇਸ ਕਿਸਮ ਦੀਆਂ ਹੋਛੀਆਂ ਹਰਕਤਾਂ, ਖਾਸ ਤੌਰ ਤੇ ਜਦੋਂ ਉਹ ਆਪਣਾ ਕਨਸਟੀਟਿਊਸ਼ਨ ਡਿਬੇਟ ਕਰ ਰਹੇ ਸੀ, ਇਹ RSS ਵਿਸ਼ਵ ਹਿੰਦੂ ਪਰਿਸ਼ਦ ਔਰ ਰਾਹ ਉਹਨਾਂ ਦੇ ਉੱਤੇ ਦਬਾਅ ਬਣਾ ਰਹੇ ਸੀ ਕਿ ਜੀ ਇਹਨੂੰ ਸੈਕੂਲਰ ਨਾ ਡਿਕਲੇਅਰ ਕਰੋ। ਤੇ ਨੇਪਾਲ ਨੇ ਜਿਹੜਾ ਆਪਣਾ ਸਟੈਂਡ ਰੱਖਿਆ ਔਰ 2015 ਚ ਜਿਵੇਂ ਇਹਨਾਂ ਨੇ ਇਕਨੋਮਿਕਲ ਬਲੌਕੇਡ ਕੀਤਾ ਨੇਪਾਲ ਦਾ, ਜਿਵੇਂ ਇਹਨਾਂ ਨੇ ਜਿਹੜੇ ਮਧੇਸੀ 5-6 ਜ਼ਿਲ੍ਹੇ ਨਾਲ ਲੱਗਦੇ ਨੇ ਬਿਹਾਰ, ਉੱਤਰਾਖੰਡ, UP ਦੇ, ਉਹਨਾਂ ਦੇ ਵਿੱਚ ਨੇਪਾਲ ਦੇ ਖਿਲਾਫ ਜਿਹੜੀ ਹੈ ਉਹ ਬਗਾਵਤ ਕਰਾਉਣ ਦੀ ਕੋਸ਼ਿਸ਼ ਕੀਤੀ, ਉਹ ਉਹਨਾਂ ਦੀ ਸਾਈਕੀ ਦੇ ਵਿੱਚ ਉਕਰਿਆ ਹੋਇਆ ਉਹਨਾਂ ਦੇ। ਔਰ ਮੈਨੂੰ ਯਾਦ ਹੈ ਇੱਥੇ UN ਦੇ ਬਾਹਰ ਅਮਰੀਕਾ ਦੇ ਨੇਪਾਲੀ ਆਰਗੇਨਾਈਜੇਸ਼ਨਸ ਨੇ ਪ੍ਰੋਟੈਸਟ ਕੀਤਾ, ਅਸੀਂ ਵੀ ਸਿੱਖਾਂ ਵੱਲੋਂ ਜਿਹੜਾ ਪਾਰਟਿਸਿਪੇਸ਼ਨ ਕੀਤੀ। ਔਰ ਮੈਂ ਦੇਖ ਸਕਦਾ ਹਾਂ ਕਿ ਜਦੋਂ ਮੈਂ ਐਡਰੈਸ ਕੀਤਾ ਉਸ ਕਰਾਊਡ ਨੂੰ, ਉਸ ਤੋਂ ਬਾਅਦ ਉਹਨਾਂ ਦਾ ਇੱਕ ਫੰਕਸ਼ਨ ਹੋਰ, ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਉੱਥੇ ਇਹਨਾਂ ਨੇ ਜਿਹੜਾ ਬਲੌਕ ਕੀਤਾ ਹੋਇਆ ਸੀ, ਉਹਨਾਂ ਨੂੰ ਬੱਚਿਆਂ ਨੂੰ ਦਵਾਈਆਂ ਨਹੀਂ ਸੀ ਮਿਲ ਰਹੀਆਂ, ਉਹਨਾਂ ਦਾ ਖਾਣ ਤੱਕ ਦਾ ਤੇਲ ਔਰ ਫਿਊਲ ਤੱਕ ਨਹੀਂ ਸੀ, ਔਰ ਅਸੀਂ ਜੋ ਵੀ ਕਰ ਸਕਦੇ ਸੀ ਉਹਨਾਂ ਨੂੰ ਸਪੋਰਟ ਵੀ ਕੀਤੀ। ਪਰ ਇਹ ਦੇਖਣ ਵਾਲਾ ਸੀ, ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਅਸੀਂ ਪਹਿਲਾਂ ਹੀ ਰਿਸਪੈਕਟ ਕਰਦੇ ਹਾਂ ਔਰ ਹਮੇਸ਼ਾ ਹੀ ਕਿ, ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਸਿੱਖ ਤੇ ਗੋਰਖੇ ਨਾ ਹੁੰਦੇ ਇੰਡੀਅਨ ਆਰਮੀ 'ਚ ਤਾਂ ਹੁਣ ਤੱਕ ਇਹਨਾਂ ਦਾ ਵਜੂਦ ਵੀ ਨਹੀਂ ਸੀ ਰਹਿਣਾ। ਪਰ ਉਹਨਾਂ ਨੇ ਕਿਹਾ ਇਸ ਮੌਕੇ ਜਦੋਂ ਕਿ ਜਿਹੜੇ ਇੰਡੀਆ ਦੇ ਹਿੰਦੂ ਤਵੀ ਵੀ ਸਾਨੂੰ ਗੋਰਖਾ ਬਹਾਦਰ ਕਹਿੰਦੇ ਸੀ, ਅੱਜ ਜਿਵੇਂ ਸਾਨੂੰ ਉਹ ਨਫ਼ਰਤ ਨਾਲ, ਹਕਾਰਤ ਨਾਲ ਦੇਖਦੇ ਨੇ ਔਰ ਜਿਵੇਂ ਕੁਝ ਥਾਵਾਂ ਤੇ ਸਾਡੇ ਤੇ ਅਟੈਕ ਵੀ ਹੋ ਰਹੇ ਨੇ, ਉਹਨਾਂ ਨੇ ਕਿਹਾ ਅਸੀਂ ਕਦੇ ਨਹੀਂ ਭੁੱਲਾਂਗੇ ਕਿ ਸਿੱਖ ਆ ਕੇ ਸਾਡੇ ਨਾਲ ਖਲੋਤੇ ਨੇ। ਸੋ ਚਾਹੀਦਾ ਤਾਂ ਇਹ ਸੀ ਕਿ ਵੀ ਇਹਨਾਂ ਨੂੰ ਇਹ ਸਬਕ ਹੁੰਦਾ ਹੈ ਕਿ ਜੋ ਕੁਝ ਜਾ ਕੇ ਸਾਲ 2020 ਚ ਨੇਪਾਲ ਨੇ ਕੀਤਾ, ਇਹਦੀਆਂ ਜੜ੍ਹਾਂ 2015 ਚ ਇਹਨਾਂ ਦੇ ਬਿਹੇਵੀਅਰ ਨਾਲ ਜੁੜੀਆਂ ਹੋਈਆਂ ਨੇ। ਤੇ ਜੋ ਹੁਣ ਇਹ 2020 ਚ ਕਰ ਰਹੇ ਨੇ ਨੇਪਾਲ ਨੂੰ ਹਰਟ ਕਰਨ ਦੇ ਲਈ, ਵਪਾਰਕ ਤੌਰ ਤੇ ਬੰਗਲਾਦੇਸ਼ ਨੂੰ ਵੀ ਹਰਟ ਕਰਨਗੇ ਕਿਉਂਕਿ ਬੰਗਲਾਦੇਸ਼ ਦਾ ਵੀ ਸਟਫ ਇੱਧਰ ਨੂੰ ਆਉਂਦਾ ਔਰ ਬੰਗਲਾਦੇਸ਼ ਕਿਉਂਕਿ ਪਾਕਿਸਤਾਨ ਦੇ ਨਾਲ ਵੀ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਕਿਵੇਂ ਕਮਿਊਨੀਕੇਸ਼ਨ ਉਹਨਾਂ ਨੇ ਖੋਲੀ ਹੈ, ਚੀਨ ਦੇ ਨਾਲ ਵੀ ਉਹਨਾਂ ਨੇ ਜਿਹੜਾ ਆਪਣਾ ਰੱਖਿਆ ਹੀ ਹੋਇਆ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ। ਔਰ ਦੂਸਰੇ ਤੇ ਹੁਣ ਇਹ ਨੀਤੀ ਬਜਾਏ ਕਿ ਭਾਰਤ ਜਾਂ ਉਹਨਾਂ 'ਚ ਜੇ ਇਹਨੂੰ ਕਹਿੰਦੇ ਨੇ ਸੁੱਧ ਬੁੱਧ ਗਵਾ ਦੇਣਾ ਜਾਂ ਸੁੱਧ ਬੁੱਧ ਖੋ ਦੇਣਾ, ਜੇ ਉਹਨਾਂ ਨੂੰ ਅਕਲ ਹੋਏ ਫਿਰ ਉਹ ਇਹ ਸਮਝਦੇ ਕਿ ਨਹੀਂ, ਇਹ ਐਸੀਆਂ ਨੀਤੀਆਂ ਬਣਾਓ ਕਿ ਵੀ ਜੇ ਉਹ ਸਾਡੇ ਤੋਂ ਐਸਟ੍ਰੇਂਜ ਵੀ ਹੋਏ ਨੇ, ਸਾਥੋਂ ਥੋੜੀ ਵਿਥ ਵੀ ਪਈ ਹੈ, ਤੇ ਅਸੀਂ ਉਹਨਾਂ ਨੂੰ ਵਾਪਸ ਜਿੱਤੀਏ, ਵਿਨ ਬੈਕ ਕਰੀਏ। ਪਰ ਇਹ ਜਿਹੜੀ ਇਹਨਾਂ ਦੀ ਨੀਤੀ ਹੈ, ਇਹ ਤਾਂ ਅਲਟੀਮੇਟਲੀ ਜਿਹੜਾ ਮਾੜਾ ਮੋਟਾ ਰਹਿੰਦਾ ਉਹ ਹੁਣ ਖੁੱਲ ਕੇ ਉਹਨਾਂ ਦੇ ਕੋਲ ਵੀ ਹੋਏਗਾ ਕਿ ਭਾਈ ਠੀਕ ਹੈ, ਜੇ ਤੁਸੀਂ ਇਸੇ ਹੀ ਕਰਤੂਤ ਦੇ ਮਾਲਕ ਹੋ ਤੇ ਫਿਰ ਜਿਹੜਾ ਸਾਡਾ ਵੀ ਤੁਹਾਡੇ ਨਾਲ ਪੱਕਾ ਬਹੁਤ ਘੱਟ ਹੈ। ਹੁਣ ਇਹ ਕਿੱਧਰ ਨੂੰ ਜਾਏਗੀ ਗੱਲ ਨਜ਼ਰ ਆ ਰਹੀ ਹੈ ਕਿ ਭਾਈ ਇਹ ਅਲਟੀਮੇਟਲੀ ਡੁੱਬ ਰਹੀ ਹੈ ਬੇੜੀ ਔਰ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਹੈ। ਮਲਾਹ ਤਾਂ ਹੈ ਹੀ ਕੋਈ ਨਹੀਂ ਸੀ, ਵੈਸੇ ਹੀ ਇਸ ਕਿਸਮ ਦੇ ਡੋਬਣ ਵਾਲੇ ਹੀ ਸੀ, ਵੱਟੇ ਹੀ ਪਾ ਰਹੇ ਨੇ ਇਹ ਆਪਣੀਆਂ। ਹਰ ਇਹਨਾਂ ਦਾ ਐਕਸ਼ਨ ਜਿਹੜਾ ਉਹ ਬੇੜੀਆਂ 'ਚ ਵੱਟੇ ਪਾਉਣ ਵਾਲਾ ਹੈ ਔਰ ਜਿਹਦੇ 'ਚ ਫਿਰ ਵੱਟੇ ਤੁਸੀਂ ਪਾਓਗੇ ਅਲਟੀਮੇਟਲੀ ਉਹ ਬੇੜੀ ਡੁੱਬਦੀ ਹੈ। ਔਰ ਜਿਵੇਂ ਤੁਸੀਂ ਕੋਰੋਨਾ ਅਪਡੇਟ ਕਹੀ ਹੈ, ਕੱਲ ਵੀ ਭਾਰਤ ਬਾਰੇ ਖਬਰ ਸੀ ਕਿ ਰਿਕਾਰਡ ਇੱਕ ਦਿਨ 'ਚ ਸਭ ਤੋਂ ਜ਼ਿਆਦਾ ਕੇਸ, ਆਲਮੋਸਟ 48,000 ਕੇਸ ਕੱਲ ਦੇ ਦਿਨ 'ਚ ਭਾਰਤ ਸੀ। ਟੋਟਲ ਕੇਸ ਦੁਨੀਆ 'ਚ 15,08,42,118 ਨੇ ਔਰ ਮੌਤਾਂ ਦੀ ਗਿਣਤੀ
6,39,892 ਹੈ। ਅਮਰੀਕਾ ਦੇ ਵਿੱਚ 4,02,27,594 ਟੋਟਲ ਕੇਸ ਨੇ ਜੀ ਔਰ 1,48,615 ਟੋਟਲ ਡੈਥਸ ਨੇ। ਰੋਜ਼ਾਨਾ ਜਦੋਂ ਮੈਂ ਦੇਖਦਾ ਤੇ ਡੈਥਸ ਦੀ ਫਿਗਰ 1000 1500 2000 ਵਧੀ ਹੁੰਦੀ ਹੈ। ਭਾਰਤ ਜਿਹੜਾ ਤੀਸਰੇ ਨੰਬਰ ਤੇ ਹੈ ਕੋਵਿਡ-19 ਕੇਸਿਸ ਇਸ ਵੇਲੇ 1,03,37,022 ਟੋਟਲ ਕੇਸ ਨੇ ਜੀ ਔਰ 31,406 ਮੌਤਾਂ ਜਿਹੜੀਆਂ ਰਿਕਾਰਡਡ ਨੇ। ਇਹਦੇ 'ਚ ਤੁਸੀਂ 10 ਟਾਈਮਸ ਹੋਰ ਮਿਲਾ ਸਕਦੇ ਹੋ। ਬਿਲਕੁਲ ਪਾਕਿਸਤਾਨ ਵੀ ਜਿਹੜਾ ਆਪਣੇ ਉਸੇ ਹੀ ਪਾਇਦਾਨ ਤੇ ਖੜਾ ਹੈ 12ਵੇਂ ਨੰਬਰ ਤੇ 2,70,400 ਟੋਟਲ ਕੇਸ ਨੇ। ਬਟ ਸਰਪ੍ਰਾਈਜ਼ਿੰਗਲੀ ਜੇ ਤੁਸੀਂ ਉਹਨਾਂ ਦੀ ਰੇਸ਼ੋ ਟੋਟਲ ਕੇਸਿਸ ਵਰਸਸ ਡੈਥਸ ਦੇਖੋ ਜੀ ਤੇ ਮੌਤਾਂ 5,763 ਨੇ, ਜਿਹਦੇ ਤੋਂ ਇਹ ਲੱਗਦਾ ਹੈ ਕਿ ਉੱਥੇ ਬਾਡੀ ਇਮਿਊਨਿਟੀ ਦਾ ਵੀ ਹੋ ਸਕਦਾ ਹੈ। ਬਟ ਮੈਨੂੰ ਲੱਗਦਾ ਹੈ ਕਿ ਵੀ ਟ੍ਰੀਟਮੈਂਟ ਟੈਸਟਿੰਗ ਵੀ ਹੈ ਜੀ ਔਰ ਟ੍ਰੀਟਮੈਂਟ ਵੀ ਹੈ। ਘੱਟੋ ਘੱਟ ਇੰਡੀਆ ਤੋਂ ਜ਼ਰੂਰ ਬੈਟਰ ਹੈ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਇੱਥੇ ਬੋਸਟ ਕਰ ਰਹੇ ਨੇ ਕਿ ਜੀ ਸਭ ਤੋਂ ਜ਼ਿਆਦਾ ਟੈਸਟਿੰਗ ਜਾਂ ਅਮਰੀਕਾ ਕਰ ਰਿਹਾ ਜਾਂ ਇੰਡੀਆ ਕਰ ਰਿਹਾ। ਪਰ ਚਲੋ ਇਸ ਵੇਲੇ ਕਿਉਂਕਿ 4 ਮਹੀਨੇ ਰਹਿ ਗਏ ਨੇ ਇਲੈਕਸ਼ਨ ਨੂੰ, ਚੋਣਾਂ ਦੇ ਵਿੱਚ ਵੈਸੇ ਤਾਂ ਸਿਆਸੀ ਲੋਕ ਵੈਸੇ ਵੀ ਝੂਠ ਬੋਲਦੇ ਨੇ ਜੀ ਤੇ ਚੋਣਾਂ ਦੇ ਨੇੜੇ ਤੇੜੇ ਬੋਲਿਆ ਜਿਹੜਾ ਉਹ ਮੁਆਫ ਵੀ ਹੋ ਮਾਫੀ ਹੋ ਸਕਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਆਵਾਜ਼ ਜੇ ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਹੀ ਬੁਲੰਦ ਰਹੇ ਕਿਉਂਕਿ ਇਹ ਹੱਕ ਸੱਚ ਇਨਸਾਫ ਦੀ ਆਵਾਜ਼ ਉਠਾ ਰਿਹਾ ਔਰ ਅਸੀਂ ਚਾਹਾਂਗੇ ਕਿ ਤੁਸੀਂ ਜੇ ਚਾਹੁੰਦੇ ਹੋ ਕਿ ਟੀਵੀ 84 ਇਸੇ ਤਰ੍ਹਾਂ ਹੀ ਇਸ ਆਵਾਜ਼ ਨੂੰ ਬੁਲੰਦ ਰੱਖੇ ਤਾਂ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।